है। अस्सलाम वालेकुम। सियाणे कहते हैं भी थां उही सड़दी आ जिथे अग लगी हो, भी उही थां तपदी आ, फुट क दूर देखो पता भी नहीं। बई जिन्हां ने कोई प्यार वंडना होवे ना, जिन्हां ने गल इंसानियत दी करनी होवे, उन्हां नूं माहौल ना कोई नहीं भी की हो रहा कि की नहीं हो रहा, वो प्यार वंडदे रहिंदे आ, चाहे जिद्दां दा भी माहौल होवे, जिद्दां दी भी गल होवे। सियाणिਆਂ ਤੋਂ एक गल सुनी सी, कोई निक्का जिहा बाल ना ਉਹ ਸਕੂਲੇ ਚੱਲਿਆ ਤੇ ਉਹ ਪੌਣੇ ਦੇ ਵਿੱਚ ਰੋਟੀ ਆਪਦੀ ਬੰਨ੍ਹ ਕੇ ਨਾ ਪਰੌਂਠਾ ਪਰੂੰਠਾ ਤੇ ਉਹ ਛਾਪਰ 'ਚ ਪਾ ਕੇ ਮਾਂ ਨੇ ਉਹਦੇ ਬਸਤੇ 'ਚ ਪਾਈ ਤੇ ਉਹ ਸਕੂਲ ਨੂੰ ਤੁਰਿਆ ਜਾਵੇ। ਅੱਗੇ ਕੋਈ ਮਾਈ ਬੈਠੀ ਪੁਰਾਣੀ ਜੀ ਪੱਕੀ ਉਮਰ ਦੀ, ਤੇ ਉਹਨੇ ਉਹਦੇ ਉਹ ਮੁੰਡੇ ਵਾਲ ਦੇਖਿਆ ਨਾ, ਉਹਨੇ ਕਿਹਾ ਵੀ ਅੰਮਾ ਰੋਟੀ ਖਾਣੀ? ਉਹ ਕਹਿੰਦੀ ਵੀ ਹਾਂ ਖਾਣੀ। ਉਹਨੇ ਰੋਟੀ ਕੱਢੀ ਨਾ ਤੇ ਉਹ ਅੰਮਾ ਨੂੰ ਖਵਾਤੀ ਤੇ ਅੰਮਾ ਰੋਟੀ ਖਾ ਕੇ ਬੜੀ ਰਾਜੀ ਹੋਈ, ਉਹਦੇ ਸਿਰ ਤੇ ਪਿਆਰ ਦਿਆ ਤੇ ਉਹ ਹੱਸੀ। ਤੇ ਉਹ ਕੁਦਰਤ ਨਾ ਕਿਤੇ ਕਿਤੇ ਝਾਤੀ ਮਾਰਦੀ ਹੈ। ਜਿਹੜੇ ਗੱਲ ਪਿਆਰ ਦੀ ਕਰਦੇ ਨਾ, ਇਨਸਾਨੀਅਤ ਦੀ ਕਦਰ ਕਰਦੇ ਆ, ਉਹਨਾਂ ਨੂੰ ਕੁਦਰਤ ਝਾਤੀਆਂ ਪਾਉਂਦੀ ਹੈ। ਉਹ ਨਿਆਣੇ ਨੇ ਜਦੋਂ ਦੇਖਿਆ ਨਾ ਤੇ ਉਹਨੂੰ ਇਦਾਂ ਵੀ ਜਿੱਦਾਂ ਉਹ ਦੁਨੀਆ ਹੀ ਹੋਰ ਦੇਖ ਰਹੀ, ਜਦੋਂ ਮਾਂ ਨੇ ਹੱਸ ਕੇ ਪਿਆਰ ਦਿੱਤਾ। ਗੱਲ ਕਾਦੀ ਨਾ, ਉਹ ਸਕੂਲੋਂ ਪੜ੍ਹ ਕੇ ਘਰੇ ਆ ਗਿਆ ਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਅੰਮਾ ਆਖਿਆ ਅੱਜ ਮੈਂ ਰੱਬ ਦੇਖਿਆ। ਉਹ ਕਹਿੰਦੀ ਵੀ ਰੱਬ ਦੇਖਿਆ? ਉਹ ਕਿੱਦਾਂ ਦਾ? ਆਖੇ ਪੱਕੀ ਜੀ ਉਮਰ ਦਾ, ਜਿੱਦਾਂ ਕੋਈ ਬੁੱਢੀ ਮਾਈ ਨਹੀਂ ਹੁੰਦੀ ਇਦਾਂ ਦਾ ਹੁੰਦਾ। ਆਖੇ ਜਦੋਂ ਹੱਸਦਾ ਨਾ ਤੇ ਮੂੰਹ ਤੇ ਤਰੇੜਾਂ ਪੈਂਦੀਆਂ। ਉਹ ਨਿਆਣੇ ਨੇ ਦੱਸਿਆ ਉਹ ਮਾਈ ਜਦੋਂ ਰੋਟੀ ਰੋਟੀ ਖਾ ਕੇ ਆਪਦੇ ਸੰਗੀਆਂ 'ਚ ਗਈ, ਆਪਦੀ ਸਹੇਲੀਆਂ ਦੇ ਵਿੱਚ ਗਈ ਨਾ, ਤੇ ਜਾ ਕੇ ਉਹਨਾਂ 'ਚ ਬੈਠੀ ਤੇ ਉਹ ਬੜੀ ਖੁਸ਼ ਜੀ, ਤੇ ਉਹ ਨਾਲ ਦੀਆਂ ਉਹ ਪੁੱਛਣ ਲੱਗੀਆਂ ਉਹਨੂੰ, ਮਾਈ ਵੀ ਅੱਜ ਬੜੀ ਹੱਸਦੀ ਆ ਤੂੰ? ਤੇ ਉਹ ਉਹਨਾਂ ਨੂੰ ਕਹਿਣ ਲੱਗੀ ਵੀ ਮੈਂ ਅੱਜ ਰੱਬ ਦੇਖਿਆ। ਉਹ ਕਹਿੰਦੇ ਵੀ ਉਹ ਕਿੱਦਾਂ ਦਾ ਹੁੰਦਾ, ਤੂੰ ਕਿੱਥੇ ਦੇਖਿਆ? ਉਹ ਕਹਿੰਦੀ ਰੱਬ ਹੁੰਦਾ ਨਿੱਕਾ ਜਿਹਾ ਜਿਵੇਂ ਬਸਤਾ ਪਾਇਆ ਤੇ ਸਕੂਲੇ ਨਹੀਂ ਜਾਂਦਾ, ਵੀ ਉਦਾਂ ਦਾ ਹੁੰਦਾ। ਕੁਦਰਤ ਜਿਹੜੇ ਬੰਦਿਆਂ ਦੇ ਵਿੱਚੋਂ ਅੰਦਰ ਸਾਫ਼ ਹੋਵੇ ਨਾ, ਜਿਹੜੇ ਬੰਦੇ ਭਲਾਈ ਕਰਦੇ ਹੋਣ, ਕੁਦਰਤ ਉਹਨਾਂ ਨੂੰ ਝਾਤੀਆਂ ਪਾਉਂਦੀ। ਗੱਲ ਤਾਂ ਸਮਝਾਉਣ ਵਾਸਤੇ ਹੁੰਦੀ ਆ। ਦੇਖੋ ਅੱਜ ਸਾਡੇ ਇੱਥੇ ਨਾ, ਮੈਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ। ਹੁਣ ਦੌਰ ਐਸਾ ਵੀ ਅਸੀਂ ਗੱਲ ਤਾਂ ਪਿਆਰ ਦੀ ਕਰ ਰਹੇ ਸੀ ਨਾ, ਵੀ ਕੋਈ ਬੰਦਾ ਸੀਗਾ ਤੇ ਉਹਦੀ ਟੈਲੀਫੋਨ ਤੇ ਕਿਸੇ ਜਨਾਨੀ ਨਾਲ ਗੱਲਬਾਤ ਹੋ ਗਈ, ਹੈਲੋ ਹੈਲੋ ਹੋ ਗਈ ਨਾ, ਤੇ ਉਹ ਹੁਣ ਕਹਿਣ ਵੀ ਆਪਾਂ ਵੀ ਵਿਆਹ ਕਰਨਾ, ਇੱਕ ਵਾਰੀ ਇੱਕ ਦੂਜੇ ਨੂੰ ਦੇਖ ਲਈਏ। ਉਹ ਕਹਿੰਦਾ ਚੱਲ ਠੀਕ ਆ। ਉਹ ਬੰਦਾ ਕਹਿੰਦਾ ਵੀ ਫਲਾਣੇ ਹੋਟਲ 'ਚ ਆ ਜੀ, ਤੇ ਉੱਥੇ ਨਿਸ਼ਾਨੀ ਇਹ ਹੈ ਵੀ ਮੈਂ ਸਾਹਮਣੇ ਬੈਠਾ ਅੰਬ ਦਾ ਜੂਸ ਪੀਂਦਾ ਹੋਊਗਾ, ਤੈਨੂੰ ਪਤਾ ਲੱਗ ਜੂਗਾ, ਆਪਾਂ ਕਿਹੜਾ ਕਿਹਨੂੰ ਦੇਖਿਆ, ਵੀ ਉਹ ਫਲਾਣਾ ਬੈਠਾ ਅੰਬ ਦਾ ਜੂਸ ਮੈਂ ਪੀਂਦਾ ਹੂੰ। ਉਹ ਕਹਿੰਦੀ ਠੀਕ ਆ। ਉਹ ਚਲੇ ਗਏ। ਜਦੋਂ ਅਗਲੇ ਦਿਨ ਆਇਆ ਨਾ ਤੇ ਉਹ ਬੰਦਾ ਗਿਆ ਹੋਟਲ 'ਤੇ, ਉਹਨੂੰ ਕਹਿੰਦਾ ਵੀ ਅੰਬ ਦੇ ਜੂਸ ਦਾ ਗਲਾਸ ਦਿਓ। ਉਹ ਕਹਿੰਦਾ ਵੀ ਅੰਬ ਦਾ ਜੂਸ ਤਾਂ ਸਾਡੇ ਆਇਆ ਹੀ ਨਹੀਂ। ਉਹ ਕਹਿੰਦਾ ਵੀ ਤਾਂ ਬਈ ਮਰ ਗਏ ਬਈ, ਇਹ ਤਾਂ ਉਹਨੂੰ ਤਾਂ ਨਿਸ਼ਾਨੀ ਵੀ ਇਹੀ ਦੱਸੀ। ਉਹ ਕਹਿੰਦਾ ਚਲੋ ਉਹ ਰੰਗ ਉੱਦਾਂ ਦਾ ਹੀ ਹੁੰਦਾ ਵੀ ਮਾਲਟੇ ਦਾ ਹੈਗਾ। ਉਹ ਕਹਿੰਦੇ ਆਹੋ ਮਾਲਟੇ ਦਾ ਹੈਗਾ। ਉਹ ਕਹਿੰਦਾ ਵੀ ਮਾਲਟੇ ਦਾ ਗਲਾਸ ਬਣਾ ਦਿਓ। ਮਾਲਟੇ ਦਾ ਗਲਾਸ ਬਣਾ ਲਿਆ। ਉਹ ਹੁਣ ਵਿੱਚ ਬੈਠਾ ਪੀਵੇ ਹੌਲੀ ਹੌਲੀ। ਵੀ ਉਹ ਜਦੋਂ ਉਹ ਆਈ ਨਾ ਤੇ ਹੁਣ ਉਹ ਜਨਾਨੀ ਮੂੰਹ ਮੱਥੇ ਨਾ ਲੱਗੇ, ਰੰਗ ਪੱਕਾ ਜੋ। ਕਹਿੰਦਾ ਵੀ ਯਾਰ ਇਹ ਤਾਂ ਨਾ ਨਹੀਂ, ਹਾਂ ਵੀ ਇਹ ਨਹੀਂ, ਮੈਂ ਤਾਂ ਨਹੀਂ ਵਿਆਹ ਕਰਨਾ। ਹੁਣ ਜਨਾਨੀ ਨੇ ਇੱਧਰ ਉੱਧਰ ਦੇਖਿਆ ਤੇ ਉਹਨੇ ਉਹ ਰੰਗ ਗਲਾਸ ਦਾ ਦੇਖਿਆ ਨਾ, ਵੀ ਉਹ ਖੱਟਾ ਜਿਹਾ, ਵੀ ਕਹਿੰਦੀ ਵੀ ਇਹੀ ਅੰਬ ਦਾ ਜੂਸ ਪੀ ਰਿਹਾ। ਉਹਨੂੰ ਜਾ ਕੇ ਕਹਿੰਦੀ ਹਾਂ ਵੀ ਤੂੰ ਹੀ ਆ ਵੀ ਅੰਬ ਦਾ ਜੂਸ ਪੀ ਰਿਹਾ? ਉਹ ਕਹਿੰਦਾ ਵੀ ਘੁੱਟ ਭਰ ਕੇ ਦੇਖ ਲੈ, ਇਹ ਤਾਂ ਮਾਲਟੇ ਉਹ ਅੰਬ ਵਾਲਾ ਲੱਭ ਕਿਹੜਾ ਮੁਕਰ ਗਿਆ। ਇੱਥੇ ਹਾਲਾਤ ਇਹ ਆ। ਮੈਨੂੰ ਨਾ ਜੀ ਅੱਜ ਬੜੀ ਖੁਸ਼ੀ ਦਾ ਦਿਨ ਆ। ਦੇਖੋ ਸਾਡੇ ਵਾਸਤੇ, ਸਾਡੇ ਪਾਕਿਸਤਾਨ ਦਾ ਵੀ ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਜੀ ਸ਼ੁਕਰਗੁਜ਼ਾਰ ਹਾਂ ਨਾਸਰ ਢਿੱਲੋਂ ਸਾਹਿਬ ਦੇ, ਕਿ ਜਿਨ੍ਹਾਂ ਦੀ ਮਿਹਨਤਾਂ ਸ਼ੁਕਰ ਅਲਹਮਦੁਲਿਲਾ ਵੀ ਰੰਗ ਲਿਆਉਣ ਲੱਗ ਗਈਆਂ। ਰੰਗ ਕਿੱਦਾਂ ਲਿਆਉਣ ਲੱਗ ਗਈਆਂ? ਦੇਖੋ ਸਾਡੇ ਇੰਡੀਆ ਦੇ ਵਿੱਚ ਵਲਾਗਰ, ਯੂਟਿਊਬਰ, ਬੜੇ ਮੰਨੇ ਤੰਨੇ ਵਲਾਗਰ ਯੂਟਿਊਬਰ ਜਿਨ੍ਹਾਂ ਨੂੰ ਦੁਨੀਆ ਦੇਖਦੀ ਆ, ਜਿਨ੍ਹਾਂ ਨੇ ਦੁਨੀਆ ਦੇ 137 ਮੁਲਕ ਫਿਰੇ ਆ, ਵਲਾਗਿੰਗ ਕੀਤੀ ਆ, ਪੂਰੀ ਦੁਨੀਆ ਨੂੰ ਦਿਖਾਇਆ। ਤੇ ਸਾਡੇ ਪਾਕਿਸਤਾਨ 'ਚ ਵੀ ਬਹੁਤ ਦੇਖੇ ਜਾਂਦੇ ਆ। ਡਾਕਟਰ ਯਾਤਰੀ ਸਾਹਿਬ, ਹਾਂਜੀ ਤੁਹਾਡੇ ਚੈਨਲ ਦਾ ਕੀ ਨਾਮ? ਯਾਤਰੀ ਡਾਕਟਰ। ਇਹ ਯੂਟਿਊਬਰ ਜੀ ਉੱਥੋਂ ਇੰਡੀਆ ਦੇ ਵਿੱਚੋਂ ਸਾਡੇ ਪਾਕਿਸਤਾਨ ਦੇ ਵਿੱਚ ਆ ਕੇ ਵਲਾਗਿੰਗ ਕਰ ਰਹੇ ਆ। ਅੱਜ ਇਹਨਾਂ ਨੂੰ 7ਵਾਂ 8ਵਾਂ ਦੇਣਾ। ਲਾਹੌਰ ਦਿਖਾਇਆ, ਹੋਰ ਬੜੀਆਂ ਬੜੀਆਂ ਥਾਵਾਂ ਦਿਖਾਈਆਂ, ਤੇ ਇਹ ਦਿਖਾਇਆ। ਇਹ ਆਪ ਦੱਸਦੇ ਆ ਕਿ ਵਿੱਚ ਆਪਣੇ ਵਲਾਗ ਦੇ ਵਿੱਚ ਵੀ ਦੱਸਿਆ ਕਿ ਇਹ ਮੁਲਕ ਕਿੰਨਾ ਪੁਰ ਅਮਨ ਆ, ਵੀ ਕਿੰਨਾ ਸਕੂਨ ਆ, ਕਿੰਨੇ ਚੰਗੇ ਲੋਕ ਆ, ਪਿਆਰ ਕਰਨ ਵਾਲੇ ਲੋਕ ਆ। ਸਾਡੇ ਪਾਕਿਸਤਾਨ ਦਾ ਇੱਕ ਮੁਸਬਤ ਚਿਹਰਾ ਦੁਨੀਆ ਤੱਕ ਪਹੁੰਚ ਰਿਹਾ। ਇਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ। ਤੇ ਨਾਸਰ ਸਾਹਿਬ ਬੜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ। ਤੇ ਨਾਲ ਇਹਨਾਂ ਦੇ ਸਰਦਾਰ ਆ ਬਰਾੜ ਸਾਹਿਬ, ਇਹ ਵੀ ਇੱਕ ਵਲਾਗਰ ਆ, ਪੰਜਾਬੀ ਦੇ ਵਲਾਗਰ ਆ, ਜਿਨ੍ਹਾਂ ਨੇ 70 ਮੁਲਕਾਂ ਦੇ ਵਿੱਚ ਜਾ ਕੇ ਵਲਾਗਿੰਗ ਕੀਤੀ ਤੇ ਦੁਨੀਆ ਦਿਖਾਈ। ਇਹਨਾਂ ਦਾ ਵੀ ਇੱਕ ਬਹੁਤ ਵੱਡਾ ਚੈਨਲ ਆ, ਇਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਂਦੇ ਆ।
ਤੇ ਇਹ ਵੀ ਸਾਡੇ ਪਾਕਿਸਤਾਨ ਚ ਆਏ, ਨਾਸਰ ਢਿੱਲੋਂ ਸਾਹਿਬ ਨੇ ਬੁਲਾਇਆ ਵੀ ਇਹ ਵੀ ਵਲਾਗਿੰਗ ਕਰ ਰਹੇ, ਸਾਡਾ ਪੰਜਾਬ, ਸਾਡਾ ਪਾਕਿਸਤਾਨ, ਸਾਡਾ ਵਸੇਬ, ਸਾਡੀ ਰਹਿਤਲ ਬਹਿਤਲ ਦੁਨੀਆ ਨੂੰ ਦਿਖਾ ਰਹੇ ਆ। ਤੇ ਇਹ ਅਸਲ ਗੱਲ ਆ ਜਿਹੜਾ ਅਸਲ ਪਿਆਰ ਆ ਨਾ ਵੀ ਇਹ ਕੰਮ ਜਿਹੜੇ ਕੰਮ ਸਾਡੇ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ, ਜਿਹੜੇ ਖਸੂਸੀ ਤੌਰ ਤੇ ਹੋਣੇ ਚਾਹੀਦੇ ਸੀ, ਉਹ ਸਾਡੇ ਮੁੰਡੇ ਕਰ ਰਹੇ ਆ। ਇੱਕ ਹੋਰ ਗੱਲ ਹੈ ਨਾ, ਮੈਂ ਕਹਿੰਦਾ ਨਾ ਵੀ ਲੋਕ ਤੇ ਹੋਰ ਵੀ ਬੜੇ ਆਉਂਦੇ ਨਾ ਆਪਣੇ ਕੋ, ਹਾਂ ਸਾਰੇ ਹੀ ਸਰਦਾਰ ਵੀਰ ਹੋਰ ਵੀ ਪਾਸੇ ਆਉਂਦੇ ਆ। ਹਾਂਜੀ ਵੈਸੇ ਇੰਗਲਿਸ਼ ਵੀ ਆਉਂਦੇ ਨੇ, ਸਾਰਾ ਅੰਗਰੇਜ਼ ਵੀ ਆਉਂਦੇ, ਅੰਗਰੇਜ਼ ਵੀ ਆਉਂਦੇ ਨੇ। ਹਾਂ ਵੀ ਜਿੱਥੇ ਸਮਝਿਆ ਜਾਂਦਾ ਨਾ ਵੀ ਅਸੀਂ ਆਨੇ ਵੀ ਥੋੜਾ ਜਿਹਾ ਜਿਵੇਂ ਵਿਖਾਇਆ ਜਾਂਦਾ ਉਦਾਂ ਹੈ ਨਹੀਂ। ਇਹ ਸਾਡੇ ਹਿੰਦੂ ਸਮਾਜ, ਹਿੰਦੂ ਕਮਿਊਨਿਟੀ ਤੋਂ ਆ ਹਾਂ ਤੇ ਵੈਸੇ ਹਰਿਆਣੇ ਤੋਂ ਦਿੱਲੀ ਰਹਿੰਦੇ ਆ। ਤੇ ਮੈਂ ਵੀ ਬੜੀ ਦੇਰ ਦੀ ਖਾਈ ਸੀ, ਵੈਸੇ ਤਾਂ ਹੋਰ ਵੀ ਲੋਕ ਆਉਂਦੇ, ਲੇਕਿਨ ਇਹਨਾਂ ਦਾ ਨਾਮ ਵੱਡਾ, ਚੈਨਲ ਵੱਡਾ, ਜ਼ਿਆਦਾ ਲੋਕਾਂ ਤੱਕ ਗੱਲ ਪਹੁੰਚਦੀ। ਕਾਲ ਪਹੁੰਚਦੀ। ਮੈਂ ਕਿਸੇ ਦੀ ਆਪਾਂ ਮੂੰਹ 'ਚ ਗੱਲ ਨਹੀਂ ਪਾਈਦੀ ਵੀ ਤੂੰ ਇਦਾਂ ਦਾ ਕਹਿ। ਪਾਕਿਸਤਾਨ ਆਇਆ, ਇਹਨਾਂ ਨੇ ਜੋ ਵੇਖਦੇ ਆ ਉਹ ਵਲੌਗ 'ਚ ਸ਼ੇਅਰ ਕਰਦੇ ਆ। ਸੋ ਇਹਦੇ ਨਾਲ ਮੁਹੱਬਤ ਵੱਧਦੀ ਆ, ਪਿਆਰ ਵੱਧਦਾ। ਇੱਥੋਂ ਦੇ ਲੋਕਾਂ ਨੇ ਜੋ ਪਿਆਰ ਇਹਨਾਂ ਨੂੰ ਕਰਦੇ ਆ, ਜਿਵੇਂ ਸਮਝਿਆ ਜਾਂਦਾ ਹੋਊਗਾ ਵੀ ਸ਼ਾਇਦ ਹਿੰਦੂ ਨੂੰ ਚੰਗਾ ਨਹੀਂ ਸਮਝਣ, ਇਦਾਂ ਦੀ ਗੱਲ ਨਹੀਂ ਹੈ। ਮਾੜੇ ਚੰਗੇ ਲੋਕ ਹਰ ਥਾਂ ਨੇ, ਹਰ ਪਿੰਡ 'ਚ, ਹਰ ਸ਼ਹਿਰ 'ਚ, ਹਰ ਮੁਲਕ 'ਚ ਹਨ। ਹੁੰਦੇ ਜੇ ਤੁਸੀਂ ਮਾੜੇ ਵੇਖੋਗੇ ਤੁਹਾਨੂੰ ਮਾੜੇ ਦਿਸਣੇ, ਜੇ ਤੁਸੀਂ ਚੰਗੇ ਵੇਖੋਗੇ ਤੁਹਾਨੂੰ ਚੰਗੇ ਦਿਸਣੇ। ਤਾਂ ਸਾਡੇ ਸਾਹਮਣੇ ਆ ਵੇਖੋ, ਜਿਵੇਂ ਆ ਸਾਡਾ ਭਰਾ ਬੈਠਾ ਹਾਂਜੀ, ਤੇ ਸਾਨੂੰ ਲੱਗਦਾ ਵੀ ਇਹਦੇ ਵਰਗੇ ਸਾਰੇ ਹਿੰਦੂ ਨੇ, ਜਿਵੇਂ ਇਹ ਚੰਗਾ, ਜੇ ਅਸੀਂ ਉਸ ਨਜ਼ਰ ਨਾਲ ਵੇਖਾਂਗੇ। ਤੇ ਇਹ ਜਿਵੇਂ ਅਸੀਂ ਇਹਦੇ ਨਾਲ ਚੰਗਾ ਵਰਤਾਅ ਕਰਾਂਗੇ ਤੇ ਇਹਨੂੰ ਲੱਗੂਗਾ ਵੀ ਮੁਸਲਮਾਨ ਪਾਕਿਸਤਾਨ ਵਾਲੇ ਸਾਰੇ ਚੰਗੇ ਹੀ। ਸੋ ਇਹ ਜਦੋਂ ਚੰਗੇ ਵਾਲੀ ਪਹਿਲ ਜਿਵੇਂ ਅਸੀਂ ਪਵਾਂਗੇ ਨਾ, ਤੇ ਮੈਨੂੰ ਲੱਗਦਾ ਬਿਹਤਰ ਇਮੇਜ ਹੋਊਗਾ ਦੋਵਾਂ ਮੁਲਕਾਂ ਪਾਸੇ, ਦੋਸਤੀਆਂ ਵਧਣਗੀਆਂ, ਪਿਆਰ ਵਧੂਗਾ। ਅਕਸਰ ਹੀ ਆਖੀਦਾ ਵੀ ਯਾਰ ਪਿਆਰ ਦੇ ਨਾਲ ਜਿੱਤ ਹੁੰਦੀ ਆ, ਨਫ਼ਰਤ ਲੜਾਈ ਨਾਲ ਜਿਹੜੀ ਕਦੀ ਵੀ ਜਿੱਤ ਨਹੀਂ ਹੁੰਦੀ। ਸਿਆਣੇ ਕਹਿੰਦੇ ਜਿਹੜਾ ਕੰਮ ਪਿਆਰ ਨਾਲ ਹੁੰਦਾ ਉਹ ਤਲਵਾਰ ਨਾਲ ਵੀ ਨਹੀਂ। ਹਾਂ ਸੋ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਸਾਡੇ ਕੋਲ ਸਾਡਾ ਇਸ ਹਿੰਦੂ ਭਰਾ ਵੀ ਆਏ ਨੇ, ਹੋਰ ਵੀ ਅਸੀਂ ਆਨੇ ਵੀ ਜਿਹੜੇ ਆਉਣਾ ਚਾਹੁੰਦੇ ਹੋਣ ਜ਼ਰੂਰ ਆਉਣ। ਵੇਖੋ ਵੀਜ਼ੇ ਵੂਜ਼ੇ ਦੀ ਦਿੱਕਤ ਲਾਜ਼ਮੀ ਹੈਗੀ ਆ, ਪਰੇਸ਼ਾਨੀਆਂ ਹੈਗੀਆਂ, ਲੇਕਿਨ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋ ਤਾਂ ਕੋਈ ਕੰਮ ਔਖਾ ਨਹੀਂ ਹੈਗਾ। ਜਿਵੇਂ ਮੈਂ ਆਪਣੀ ਗੱਲ ਕਰਦਾ ਵੀ ਮੈਨੂੰ ਮੈਂ ਹਲੇ ਵੀ ਪੂਰਾ ਉਮੀਦ ਆ ਵੀ 3 ਵਾਰੀ ਅਪਲਾਈ ਕੀਤਾ, ਨਹੀਂ ਮਿਲਿਆ, ਲੇਕਿਨ ਮੈਂ ਪੂਰਾ ਉਮੀਦ ਆ ਵੀ ਮਿਲੂਗਾ ਇਨਸ਼ਾਅੱਲਾ। ਤੇ ਹੁਣ ਅਗਲੀ ਗੱਲਬਾਤ ਇਹਨਾਂ ਨਾਲ ਜ਼ਰੂਰ ਕਰਾਂਗੇ। ਅਸੀਂ ਗੱਲਬਾਤ ਕਰਦੇ ਹਾਂ, ਲੇਕਿਨ ਨਾ ਨਾਸਰ ਸਾਹਿਬ, ਇਹ ਤੁਸੀਂ ਬਹੁਤ ਬੜਾ ਹਿੱਸਾ ਪਾਇਆ। ਇਹ ਮੁਲਕ ਦੀ ਖਿਦਮਤ ਮੇਰੇ ਹਿਸਾਬ ਨਾਲ ਨਾ ਜੀ ਬਹੁਤ ਵੱਡੀ ਖਿਦਮਤ ਆ। ਜਿੰਨਾ ਹਿੱਸਾ ਬਣਦਾ ਦੇ ਦੇ ਸਰ। ਹਾਂਜੀ, ਤੁਸੀਂ ਜਿਹੜਾ ਕੰਮ ਨਾ ਜੀ ਸਾਡੀ ਸਰਕਾਰਾਂ ਨਹੀਂ ਕਰ ਸਕੀਆਂ, ਉਹ ਸਾਡੇ ਪੁੱਤਰ ਕਰ ਰਹੇ ਆ, ਤੇ ਸਾਡਾ ਸਲਾਮ ਆ। ਅਸੀਂ ਇਸ ਗੱਲ ਦੀ ਸ਼ਾਬਾਸ਼ ਦਿੰਦੇ ਆ ਜੀ ਨਾਸਰ ਢਿੱਲੋਂ ਸਾਹਿਬ ਨੂੰ, ਤੇ ਸ਼ੁਕਰੀਆ ਵੀ ਅਦਾ ਕਰਦੇ ਆ, ਬੜੀ ਮਿਹਰਬਾਨੀ। ਤੇ ਦੇਖੋ ਨਾ, ਜੋ ਜਿੱਦਾਂ ਬਾਈ ਨਾਸਰ ਨੇ ਦੱਸਿਆ ਵੀ ਆਪਾਂ ਗੱਲਾਂ ਕਰਦੇ ਨਾ, ਇਹਨਾਂ ਦੇ ਵਲਾਗ ਜਿਹੜੇ ਆ ਇਹ ਭਾਈ ਹਿੰਦੂ ਆ, ਤੇ ਇਹਨਾਂ ਦੇ ਵਲਾਗ ਉੱਥੇ ਹਿੰਦੂ ਵੀ ਦੇਖਦੇ ਆ, ਤੇ ਉਹ ਵੀ ਅੱਜ ਦੇਖਣਗੇ ਕਿ ਸਾਡੇ ਪਾਕਿਸਤਾਨ ਦਾ ਉਹ ਪੁਰ ਅਮਨ ਜਿਹੜਾ ਚਿਹਰਾ ਨਾ ਜੀ, ਉਹ ਜਿੱਦਾਂ ਯਾਤਰੀ ਸਾਹਿਬ ਦਿਖਾਣਗੇ ਤੇ ਉਹ ਪੂਰੀ ਦੁਨੀਆ ਦੇਖੂਗੀ। ਆਹ ਵੱਡੀ ਗੱਲ ਆ। अच्छा जी, अस्सलाम वालेकुम जी। वालेकुम अस्सलाम। और कितना ठीक ठाक जी? हाँ जी बढ़िया, आप बताइए। हाँ जी, कैसा लग रहा है? बहुत मेरे से मिलके। ਉਹ ਮੈਂ ਪੁੱਛਣਾ ਸੀ, ਤੁਸੀਂ ਪੁੱਛ ਲੈ। ਅੱਛਾ, ਤੁਸੀਂ ਨਾ ਜੀ ਆਪਣੀ ਬੋਲੀ ਜਿਹੜੀ ਤੁਹਾਡੀ ਬੋਲੀ ਹੈ ਉਹ ਕੈਮਰੇ ਵੱਲ ਮੂੰਹ ਕਰਕੇ ਆਪਣਾ ਸਾਰਾ ਤਾਰਫ ਕਰਾ ਦਿਓ, ਸਾਰੀ ਗੱਲਬਾਤ ਆਪੇ ਦੱਸ ਦਿਓ ਵੀ ਇਹ ਰੌਲਾ ਹੀ ਮੁੱਕ ਜੇ। ਸਾਹਮਣੇ ਆ ਕੇ ਨਾ ਇਹਨਾਂ ਦਾ ਪੂਰਾ ਤਾਰਫ ਤੁਸੀਂ ਆਪੇ ਹੀ ਦੱਸ ਦਿਓ। ਆਪਣਾ ਪਿਛੋਕੜ ਦੱਸੋ ਵੀ ਪਿੱਛੇ ਕਿੱਥੋਂ ਆ ਕਿੱਥੋਂ ਨਹੀਂ, ਤੇ ਫਿਰ ਸਾਡੇ ਪਾਕਿस्तान ਦੇ ਬਾਰੇ ਚ ਗੱਲਬਾਤ ਸਾਰੀ ਗੱਲ ਕਰ ਦਿਓ। ठीक है, तो मेरा नाम नवांकुर चौधरी है, मैं हरियाणा का रहने वाला हूँ। रोहतक ज़िला लगता है मेरा, पर अभी हम रह रहे हैं दिल्ली के पास बॉर्डर पे। तो नासिर साहब ने हमको बुलाया था पाकिस्तान कि दिखाओ भाई इंडिया के लोगों को कि पाकिस्तान कैसा है, क्योंकि बहुत ही कम हिंदू व्लॉगर्स आए हैं। मेरे हिसाब से तो कोई आया ही नहीं है, ज़्यादातर पंजाबी लोग ही आए हैं और हिंदी बोलने वाले बहुत कम आए हैं। तो इन्होंने हमको मौका दिया यहाँ पे आने का, पहले वही बहुत बड़ी बात है। फिर अंजुम भाई ने हमको यहाँ पे बुलाया, यहाँ पे हम बैठे फैसलाबाद और साहिवाल के बॉर्डर पे। हाँ जी, लैलपुर जिला। लैलपुर जिला, ओके। रहमेशा भी कह दो, बीच मेरे पिंड का नाम ले दो। रहमेशा रहमेशा में बैठे हैं। तो पिछले 10 दिनों से हम घूम रहे हैं और खातिरदारी हमको देखने को मिली है सारी पाकिस्तानी भाइयों की। और मैं लाहौर गया, इस्लामाबाद गया, यहाँ गांव में आ गया, फैसलाबाद चला गया, मुल्तान, कराची। मेरे को हज़ारों से ज़्यादा मैसेज और मेल आ चुके हैं कि आओ, और सब लोग मतलब कि आओ हम आपको घुमाएंगे, खाना खिलाएंगे, डिनर पे आओ, लंच पे आओ, ब्रेकफास्ट। मतलब मेरे को तो लग ही नहीं रहा यहाँ पे, मतलब पैसों की बात अलग होती है कि क्या जी, अब मसाल दवा बैठे जी। हाँ, ये देखो, ये मेरे से मतलब ये और इनके बेटे 50 किलोमीटर दूर से स्पेशल मिलने आए हैं। ਜੀ ਰਜ਼ੀ ਚੀਮਾ ਸਾਹਿਬ ਜੀ, ਇਹਨਾਂ ਨੂੰ ਪਤਾ ਲੱਗਿਆ ਵੀ ਯਾਤਰੀ ਸਾਹਿਬ ਰਹਿਮੇਸ਼ ਆ ਰਹੇ ਆ, ਇਹ ਉੱਥੋਂ ਸਫ਼ਰ ਕਰਕੇ ਆਪਣੇ ਬੇਟੇ ਨੂੰ ਲੈ ਕੇ ਆਏ ਵੀ ਇਹ ਇਹਨਾਂ ਦੇ ਵਲਾਗ ਪੁਰਾਣੇ ਦੇਖਦੇ। ਅੱਛਾ ਜੀ। तो मैं बता रहा था, जैसे हम आए थे तो
यहाँ पे ऐसी खातिरदारी है। पहले हम सोच रहे थे कि भाई जैसे हमारा जो खर्चा हो रहा है कि हम खर्चा करें करें करें, पर 2-3 दिन बाद ऐसा हो गया कि हमारा खुद ही मन नहीं कर रहा, क्योंकि भाइयों की तरह इन्होंने हमको ट्रीट करा है बिल्कुल। अब भाई मतलब एक दूसरे के, ये हम इनके मेहमान है, जैसे कह रहे हैं कि मेहमान आए हैं, तो मतलब इन्होंने पैसों की तो बात वैसे अलग है कि एक भी रुपया खर्च ही नहीं करने दिया। हमारा मन ही नहीं कर रहा बोलने का कि हमारी तरफ से लो, हमारी जेब में कभी हाथ ही नहीं जाता। तो ऐसा इन्होंने ट्रीट करा है, अपने घर पे खाना वाना खिलाया हमको। और मतलब ये तो ऐसे भी कह सकते हैं कि चलो तुम टूरिस्ट आए हो, एज ए होटल में खा लो। नहीं भाई, सब ने, वकास भाई ने, नासिर भाई ने अपने घर पे बैठ के खाना खिलाया हमको। तो घर पे वही बैठते हैं जो मतलब परिवार के माने जाते हैं। हाय 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 हाय, वाह 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 वाह। ये था मेरा एक्सपीरियंस अभी तक, और अभी 8-10 दिन और है तो। और तो मैंने पूरा अपने ब्लॉग्स में बताया। ਹਾਂ ਤੇ ਥੋੜਾ ਜਿਹਾ ਦੱਸਿਓ ਵੀ ਤੁਸੀਂ ਦੁਨੀਆ 'ਚ ਜਿਹੜੇ ਦੁਨੀਆ ਬਲੌਗਿੰਗ ਕੀਤੀ, ਕਿੰਨੇ ਮੁਲਕ ਫਿਰੇ ਤੁਸੀਂ? मैंने, मेरा मकसद है 100 पूरे जितने मतलब 197 मुल्कों में जाना, और आज तक 137 मुल्क में घूम चुका हूँ। और मतलब पाकिस्तान मैंने पहले गिन रखा था कि मैं घूम चुका, करतारपुर में आया था 2019 में, पर अब पूरे का पूरा पाकिस्तान घूमने को मिला। अच्छा, बहुत ही मज़ा आया यार मेरे को तो। ਅੱਛਾ, ਵਾਹ ਜੀ ਵਾਹ। ਇਹ ਨਾ ਜੀ ਪੋਲਾ ਜਿਹਾ ਬੋਲਦੇ ਆ ਤੇ ਇਹ ਮਿੱਠੀ ਬੋਲੀ। हिंदी ऐसी होती है अच्छा, थोड़ी। अब हरियाणवी, जैसे हम हरियाणा से है तो हरियाणवी ऐसी होती है जैसे ऐसा लगता है कि मैं किसी के सिर में डंडा मारूंगा। वो थोड़ी खड़ी बोली होती है। पंजाबी बहुत सॉफ्ट बोली है। थोड़ी हरियाणवी हम कम बोलते हैं क्योंकि हम थोड़ा शहर साइड में रहे हैं, अच्छा अच्छा तो अच्छा, इसलिए। ਠੀਕ ਹੈ। ਅੱਛਾ ਜੀ, ਤੁਹਾਨੂੰ ਪਤਾ ਕਿ ਤੁਹਾਡੇ ਜਿਹੜੇ ਬਜ਼ੁਰਗ ਆ, ਜਿਵੇਂ ਸਾਡਾ ਪਿੰਡ ਆ, ਲਾਗੇ ਪਿੰਡ ਸੀ, ਕਿ ਇੱਥੋਂ ਹਿੰਦੂ ਵੀ ਬਹੁਤ ਉੱਠ ਕੇ ਗਏ ਸੀਗੇ, ਕੋਈ ਇਸ ਤਰ੍ਹਾਂ ਦੀ ਯਾਦ ਕੋਈ ਤਾਜ਼ਾ ਕੀ? ये नहीं पता था कि मेरे को इस गांव में हिंदू रहते थे सारे, जैसे इन्होंने बताया पूरे के पूरे हिंदू रहते थे यहाँ पे। मेरे को ये तो नहीं पता था। पर हाँ, क्योंकि हमारा जो परिवार है शुरू से ही इंडिया से ही था, ਹਾਂਜੀ। तो मेरे को नहीं पता था इतना कि ਨਹੀਂ, ਇੱਥੇ ਹੁਣ ਨਾਸਰ ਢਿੱਲੋਂ ਨੇ ਕਈ ਥਾਂ ਤੇ ਦਿਖਾਇਆ ਜਿੱਦਾਂ ਮੰਦਿਰ ਬਣੇ ਹੋਏ ਆ, ਹਜੇ ਵੀ ਹੈ। हाँ जी हाँ जी, देखा था हमने कटास राज मंदिर, विजिट करा था हमने कल हसन अब्दाल से आते हुए ਉਹ कटास। ਤੁਹਾਡੇ ਬਜ਼ੁਰਗਾਂ ਦੀ ਤਾਰੀਖ ਹੈ ਇੱਥੇ। हाँ जी हाँ जी। ਹਾਂਜੀ, ਤੇ ਉਹ कैसा ਲੱਗਿਆ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਆ ਕੇ? नहीं, मैं बहुत ही मतलब, मेरे को ये तो पता था, देखो लोग कहते हैं कि अलग देश हो गए दोनों, पर ये मेरे को आके ऐसा लगा कि दोनों ही सेम है। मेरे को पहले से ही पता था, और कि बिल्कुल अलग मिलेगा ही नहीं। ऐसा गाँव भाई मतलब सेम टू सेम मिल जाएगा इंडिया में भी। लाहौर मेरे को बिल्कुल सेम टू सेम दिल्ली जैसा लगा, कोई मेरे को अंतर नहीं लगा। लोग मतलब पहनावा थोड़ा अलग है, वैसे अगर जैसी आप हमारे वाला पहनावा पहन लोगे तो आप इंडियन लगोगे, हम आपके वाला सलवार कमीज पहन लेंगे तो मैं पाकिस्तानी लगूंगा। शकल सूरत सेम है बिल्कुल। वाह वाह वाह, बड़ी मेहरबानी यात्री साहब। आ मेरा स्पीकर दे दो। अच्छा, सरदार साहब, हाँ भाਵੇਂ ਇੱਥੇ ਹੀ ਆ ਜਾਓ। ਇੱਥੇ ਆ ਜਾ, ਇੱਥੇ ਆ ਜਾਓ। ਆ ਗਏ ਜੀ। ਮੋਬਾਈਲ ਨਾਸਰ ਬੰਦ ਕਰ, ਮੇਰੀ ਵੀਡੀਓ ਬਣਦੀ ਚੱਲਦੀ। ਭਲੇਖਾ ਪੈਂਦਾ। ਆ ਅੱਛਾ, ਤੁਸੀਂ ਇੱਧਰ ਬਹਿ ਗਏ, ਤੁਸੀਂ ਇੱਧਰ ਆ ਜਾਓ। ਆ ਜਾਓ ਜੀ। ਸਾਡੇ ਪ੍ਰਾਹੁਣੇ ਜੀ। ਅੱਛਾ ਜੀ, ਮੈਂ ਜਿੱਦਾਂ ਅੱਗੇ ਤੁਹਾਨੂੰ ਤਾਰਫ ਕਰਾਇਆ ਵੀ ਸਾਡੇ ਸਰਦਾਰ ਸਾਹਿਬ, ਇਹ ਦੋਨੇ ਬੇਲੀ ਆ ਜੀ ਆਪਸ 'ਚ। ਇਹਨਾਂ ਨੇ ਇਹ ਦੁਨੀਆ ਬਾਹਰ ਫਿਰਦੇ ਆ ਤੇ ਉਸ ਟਾਈਮ ਵੀ ਇਕੱਠੇ ਹੀ ਜਾਂਦੇ ਆ, ਤੇ ਇਦਾਂ ਇਹਨਾਂ ਦਾ ਮਾਸ਼ਾਅੱਲਾ ਪਿਆਰ ਆ। ਤੇ ਸਾਡੇ ਪਾਕਿਸਤਾਨ ਦੇ ਵਿੱਚ ਵੀ ਇਹ ਇਕੱਠੇ ਹੀ ਆਏ ਆ। ਤੇ ਇਹ ਬਰਾੜ ਸਾਹਿਬ ਆ, ਉਹ ਯਾਤਰੀ ਸਾਹਿਬ। ਹੁਣ ਅਸੀਂ ਬਰਾੜ ਸਾਹਿਬ ਨਾਲ ਗੱਲ ਕਰਦੇ ਆ ਵੀ ਤੁਸੀਂ ਆਪਣਾ ਇੱਕ ਵਾਰੀ ਤਾਰਫ ਕਰਾ ਦਿਓ, ਆਪੇ ਪਿਛੋਕੜ ਦੱਸ ਦਿਓ ਸਾਰੀ ਗੱਲਬਾਤ। ਮੇਰਾ ਨਾਮ ਨਵਦੀਪ ਸਿੰਘ ਬਰਾੜ ਹੈ ਜੀ। ਮੇਰਾ ਵੈਸੇ ਪਿਛੋਕੜ ਮਤਲਬ ਜਿਹੜਾ ਸਾਡਾ ਜ਼ਿਲ੍ਹਾ ਪੈਂਦਾ ਫਾਜ਼ਿਲਕਾ ਜ਼ਿਲ੍ਹਾ ਹੈ। ਤੁਹਾਡਾ ਹਵੇਲੀ ਲੱਖਾ ਸ਼ਹਿਰ ਹੈ ਨਾ, ਹਾਂਜੀ, ਉਹ ਜਿਹੜਾ ਬਾਰਡਰ ਲੱਗਦਾ ਸੁਲੇਮਾਨ ਕੀ, ਮੇਰਾ ਸ਼ਹਿਰ ਉਸ ਤੋਂ ਸਿਰਫ 10 ਕਿਲੋਮੀਟਰ ਉਧਰ ਹੈ। ਤੇ ਮੈਂ ਉਸ ਬਾਰਡਰ ਤੇ ਕਈ ਵਾਰੀ ਆਇਆ ਤੇ ਮੈਂ ਦੇਖਿਆ, ਮੈਂ ਯਾਰ ਪਰਲੇ ਪਾਸੇ ਪਤਾ ਨਹੀਂ ਕਿਹੋ ਜਿਹਾ ਹੋਊਗਾ, ਕਿਉਂਕਿ ਜਮਾਂ ਨੇੜੇ ਆ। ਤੇ ਉਧਰੋਂ ਬਾਏ 에ਅਰ ਮੰਨ ਲਓ ਵੀ ਜਿਵੇਂ ਬਾਰਡਰ ਤੋਂ ਮੇਰਾ ਪਿੰਡ ਵੀ ਆਪਾਂ ਤਾਂ ਚਲੋ ਬਾਏ ਰੋਡ ਗਿਣਦੇ ਆ ਤਾਂ 5-7 ਕਿਲੋਮੀਟਰ ਹੋਊਗਾ, ਜ਼ਿਆਦਾ ਨਹੀਂ ਹੋਣਾ। ਹਾਂ, ਮਤਲਬ ਬਾਏ ਰੋਡ 10-12 ਕਿਲੋਮੀਟਰ ਬਣ ਜਾਂਦਾ। ਅੱਛਾ ਹਾਂ, ਤੇ ਉੱਦਾਂ ਰਹਿਣਾ ਮੈਂ ਮੋਹਾਲੀ ਆ ਹੁਣ, ਮਤਲਬ ਮੋਹਾਲੀ ਤੋਂ ਅੰਮ੍ਰਿਤਸਰੋਂ ਫਿਰ ਲਾਹੌਰ ਆਏ ਆ ਅਸੀਂ, ਤੇ ਹੁਣ ਤੁਹਾਡੇ ਕੋਲ ਆਏ ਆ। ਇਹ ਬਰਾੜ ਸਾਹਿਬ ਜੀ, ਇਹਨਾਂ ਦਾ ਚੈਨਲ ਆ, ਆਪਣੇ ਚੈਨਲ ਦਾ ਵੀ ਨਵਦੀਪ ਬਰਾੜ ਹੈ ਮੇਰੇ ਚੈਨਲ ਦਾ ਨਾਮ। ਨਵਦੀਪ ਬਰਾੜ। ਬਰਾੜ। ਹਾਂਜੀ। ਇਹ ਵੀ ਬਹੁਤ ਸੋਹਣੀਆਂ ਇਦਾਂ ਹੀ ਵੀਡੀਓ ਬਣਾਉਂਦੇ। ਹੁਣ ਸਾਡਾ ਪੰਜਾਬ ਦਿਖਾ ਰਹੇ ਆ, ਇਹਨਾਂ ਨੇ ਉਧਰ ਵੀ ਪੰਜਾਬ ਦਿਖਾਇਆ, ਰਹਿਤਲ ਬੈਤਲ, ਇਹ ਸਾਡਾ ਵਸੇਬ ਦਿਖਾ ਰਹੇ ਆ। ਤੇ ਇਹ ਬੜਾ ਸਾਨੂੰ ਨਾ ਜੀ, ਅੱਗੇ ਸਰਦਾਰ ਆਂਦੇ ਆ ਸਾਡੇ ਕੋਲ, ਪਰ ਉਹ ਇਦਾਂ ਚੈਨਲ ਜਾਂ ਉਦਾਂ ਵਲਾਗਰ ਨਹੀਂ ਹੁੰਦੇ ਵਿੱਚੋਂ। ਪਰ ਜਦੋਂ ਕੋਈ ਵਲਾਗਰ ਆਂਦਾ ਫਿਰ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਕਿ ਇਹ ਉਹ ਕੰਮ ਕਰਨਗੇ ਜਿਹੜਾ ਬੰਦਾ, ਇੱਕ ਬੰਦਾ ਲੱਖਾਂ ਜਿੰਨਾ ਕੰਮ ਕਰ ਜਾਂਦਾ, ਵੀ ਉਹ ਦੁਨੀਆ ਨੂੰ ਜਾ ਕੇ ਪੂਰੀ ਦੁਨੀਆ ਦੇਖਦੀ। ਇਹਨਾਂ ਦੀ ਵੀਡੀਓ ਵੀ ਬਹੁਤ
ਦੂਰ ਤੱਕ ਜਾਂਦੀ ਆ, ਦੁਨੀਆ ਦੇਖਦੀ ਆ, ਤੇ ਇਹ ਵੀ ਸਾਡਾ ਪਾਕਿਸਤਾਨ। ਕਿੱਦਾਂ ਤੁਹਾਨੂੰ ਲੱਗਿਆ ਫਿਰ ਤੁਰ ਕੇ ਕੈਸਾ? ਬਿਲਕੁਲ ਪੰਜਾਬ ਵਰਗਾ ਆਪਣੇ ਉਧਰ ਚੜ੍ਹਦਾ ਤੇ ਲੈਂਦਾ ਇੱਕੋ ਜਿਹਾ ਹੀ ਮਾਹੌਲ ਹੈ, ਇੱਕੋ ਜਿਹੇ ਲੋਕ ਨੇ। ਮੈਨੂੰ ਪਹਿਲਾਂ ਨਾ ਇਦਾਂ ਲੱਗਦਾ ਹੁੰਦਾ ਸੀਗਾ ਵੀ ਕਈ ਇਦਾਂ ਬਣ ਜਾਂਦਾ ਦਿਮਾਗ ਦੇ ਵਿੱਚ ਵੀ ਕਈ ਚੀਜ਼ਾਂ ਮੀਡੀਆ ਤੇ ਟੀਵੀਆਂ 'ਚ ਦੇਖ ਕੇ, ਫਿਲਮਾਂ ਦੇਖ ਕੇ ਮੈਨੂੰ ਲੱਗਿਆ ਕਿਤੇ ਬਹੁਤ ਵੀ ਯਾਰ ਵਾਕਈ ਪਾਕਿਸਤਾਨ ਬਹੁਤ ਪਿੱਛੇ ਹੋਣਾ, ਪਰ ਇਦਾਂ ਦੀ ਗੱਲ ਨਹੀਂ ਹੈਗੀ। ਇਦਾਂ ਦੇ ਘਰ, ਇਦਾਂ ਦੇ ਪਿੰਡ, ਮੈਂ ਤਾਂ ਉਦੋਂ ਪਹਿਲਾਂ ਇੱਕ ਪਿੰਡ ਗਿਆ ਸੀ ਲਾਹੌਰ ਨੇੜੇ, ਤੇ ਮੈਂ ਕਿਹਾ ਵੀ ਇਦਾਂ ਦੇ ਸੇਮ ਘਰ ਸਾਡੇ ਵੀ ਹੈਗੇ ਆ, ਪਿੰਡ ਵੀ ਹੈਗੇ ਆ। ਸਾਡਾ ਜਿਹੜਾ ਏਰੀਆ ਫਾਜ਼ਿਲਕਾ, ਉੱਥੇ ਤੁਹਾਨੂੰ ਕੱਚੇ ਘਰ ਵੀ, ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਉਹ ਕੱਚੇ ਘਰ ਉਧਰ ਹੈਗੇ ਆ ਸਾਡੇ ਗੰਗਾ ਨਗਰ ਤੋਂ ਲੈ ਕੇ ਫਾਜ਼ਿਲਕਾ ਤੱਕ। ਕਈ ਪੂਰੇ ਦੇ ਪੂਰੇ ਪਿੰਡਾਂ 'ਚ ਕੱਚੇ ਘਰ ਪਏ ਆ, ਪਰ ਥੋੜੇ ਬਾਹਰ ਜ਼ਿਆਦਾ ਜਾਣੇ ਕਰਕੇ ਲੋਕ, ਕੁਛ ਏਰੀਆ ਸਾਡੇ ਪੰਜਾਬ ਦਾ ਜਿਹੜਾ ਬਹੁਤ ਡਿਵੈਲਪ ਹੋ ਚੁੱਕਿਆ, ਮਤਲਬ ਜਿਹੜਾ ਵੀ ਉਹਨਾਂ ਦਾ ਜਿਹੜਾ ਘਰਾਂ ਦਾ ਡਿਜ਼ਾਈਨ ਬਾਹਰਲਾ ਹੋ ਗਿਆ, ਸਾਰਾ ਕੁਝ ਹੋ ਗਿਆ ਨਾ ਇਸ ਮਾਮਲੇ 'ਚ। ਤੇ ਬਾਕੀ ਤਾਂ ਸਾਰਾ ਇੱਕੋ ਜਿਹਾ ਲੱਗ ਰਿਹਾ, ਬੋਲੀ ਇੱਕ ਆਪਣੀ। ਸਭ ਤੋਂ ਵੱਡੀ ਗੱਲ ਤਾਂ ਇਹ ਆ। ਅੱਛਾ ਜੀ, ਇਹ ਕਹਿੰਦੇ ਆ ਵੀ ਬਿਲਕੁਲ ਇੱਕੋ ਜਿਹਾ ਹੀ ਆ, ਫਿਰ ਮੈਂ ਜਾਣ ਨੂੰ ਉਧਰ ਰਹਿਣ ਦਿੰਦਾ? ਨਹੀਂ ਆਓ। ਬੰਦਾ ਰਿਪੋਰਟਾਂ ਕਰਾ ਕੇ ਆਇਆ ਨਾ ਤੇ 20,000 ਡਾਕਟਰ ਨੇ ਲੈ ਲਿਆ, ਬਿਮਾਰੀ ਕੋਈ ਨਿਕਲੀ ਨਹੀਂ, ਕਹਿੰਦਾ 20,000 ਗੋਲ ਗਿਆ, ਖੇ ਖਰਾਬ ਹੋਇਆ, ਬਿਮਾਰੀ ਨਿਕਲਣੀ ਚਾਹੀਦੀ ਸੀ, ਬਿਮਾਰੀ ਕੋਈ ਨਿਕਲੀ ਨਹੀਂ। ਤੇ ਬਰਾੜ ਸਾਹਿਬ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਨਹੀਂ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ, ਤੁਹਾਡੇ ਕਿ ਤੁਸੀਂ ਸਾਡੇ ਕੋਲ ਤਸ਼ਰੀਫ ਲੈ ਕੇ ਆਏ। ਤੁਸੀਂ ਸਾਨੂੰ ਸੱਦਿਆ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਹਾਂਜੀ, ਤੇ ਹੁਣ ਤੁਹਾਡੇ ਨਾਲ ਇੱਥੇ ਬੈਠੇ ਆ, ਗੱਲਾਂ ਬਾਤਾਂ ਮਾਰ ਰਹੇ ਆ, ਵਧੀਆ ਮਾਹੌਲ ਬਣਾਇਆ ਤੁਸੀਂ। ਹਾਂ, ਤੁਹਾਨੂੰ ਬਹੁਤ ਯਾਦ ਕਰ ਰਹੇ ਸੀ ਲੋਕੀ। ਅੰਜੁਮ ਬਾਈ ਕੋਲ ਜ਼ਰੂਰ ਜਾਣਾ, ਤੁਹਾਡੀ 16 ਅੰਦਰ ਹੀ ਬਹੁਤ ਮਸ਼ਹੂਰ ਹੈ। ਹਾਂ, ਮਸ਼ਹੂਰ ਤੁਸੀਂ ਉਹ ਕਰੀਏ ਜੀ। ਇਹ ਸਾਨੂੰ ਜੀ ਪਿਆਰ ਚੜ੍ਹਦੇ ਪੰਜਾਬ 'ਚ ਜਿਹੜਾ ਮਿਲਿਆ ਨਾ ਜੀ, ਉਹ ਘਰੋਂ ਵੀ ਨਹੀਂ ਮਿਲਿਆ ਮੈਨੂੰ। ਆ ਸੱਚੀ ਗੱਲ। ਤੇ ਉਹ ਮਤਲਬ ਇਹ ਆ ਵੀ ਇਹਨਾਂ ਨੇ ਜਿਹੜਾ ਸਾਧਿਆ ਨਾ ਸਟਾਰ, ਜਾਂ ਉਹ ਇਹਨਾਂ ਨੇ ਬਣਾਇਆ ਜੀ ਸਾਨੂੰ। ਜਾਂ ਕੋਈ ਕੈਮਰੇ ਅੱਗੇ ਪੰਜਾਬੀ ਬੋਲਦਾ, ਉਹ ਚੱਕ ਕੇ ਕਿਤੇ ਦਾ ਕਿਤੇ ਪਹੁੰਚਾਉਂਦੇ। ਇੰਨਾ ਪਿਆਰ ਦਿੰਦੇ ਪੰਜਾਬੀ ਨੂੰ, ਪੰਜਾਬੀ ਬੋਲੀ ਨੂੰ ਵੀ ਤੇ ਪੰਜਾਬੀ ਲੋਕਾਂ ਨੂੰ ਵੀ ਇੰਨਾ ਪਿਆਰ ਦਿੰਦੇ ਆ। ਤੇ ਅਸੀਂ ਜੀ ਜਿੱਦਾਂ ਕਿ ਬਾਈ ਨੇ ਗੱਲ ਕੀਤੀ, ਬਾਈ ਨਾਸਰ ਨੇ, ਤੇ ਦਿਲ 'ਚ ਬੜੀ ਰੀਝ ਹੈ, ਇਨਸ਼ਾਅੱਲਾ ਉੱਥੇ ਆਵਾਂਗੇ। ਬਿਲਕੁਲ ਆਓ ਜੀ, ਤੁਹਾਡਾ ਅਸੀਂ ਸਾਰੇ ਲੋਕ ਤੁਹਾਡੇ ਵੇਟ 'ਚ ਨੇ ਵੀ ਜਦੋਂ ਕਦੋਂ ਤੁਸੀਂ ਆਓ, ਨਾਸਰ ਭਾਜੀ ਕਦੋਂ ਆਉਣ, ਤੁਸੀਂ ਕਦੋਂ ਆਉਣ, ਤੇ ਤੁਹਾਨੂੰ ਵੀ ਬਹੁਤ ਪਿਆਰ ਮਿਲੂਗਾ ਜੀ ਉਧਰ। ਗੱਲ ਇਹਨਾਂ ਨੂੰ ਗੱਲ ਹੋਣ ਨਹੀਂ ਸੀ ਇੱਥੇ ਰੱਖ ਗੱਲ। ਮੈਂ ਕਿਹਾ ਵੀ ਤੂੰ 200 ਬੰਦੇ ਨੇ ਅੱਗੇ ਵਾਅਦਾ ਕੀਤਾ ਵੀ ਅਸੀਂ ਤੁਹਾਡਾ ਕੁਛ ਕਰਾਂਗੇ, ਮੈਂ ਤੂੰ 201 ਨੰਬਰ ਨਾ ਹੋਈ। ਅੱਛਾ, ਯਾਤਰੀ ਆ ਵੀ ਤੁਹਾਨੂੰ ਤੁਹਾਡੇ ਅੱਛਾ ਯਾਤਰੀ ਸਾਹਿਬ ਨੇ ਵੀ ਵਾਅਦਾ ਕੀਤਾ ਜੀ, ਅਸੀਂ ਕੋਸ਼ਿਸ਼ ਕਰਾਂਗੇ ਵੀਜ਼ੇ ਦੀ। ਵਾਹ ਵਾਹ ਵਾਹ। ਮੈਂ ਕਿਹਾ ਤੂੰ 201 ਨਾ ਬਣੀ, ਵੀਜ਼ਾ ਲਵਾ ਦੀ। ਪੈਰਾਂ ਤੋਂ ਮੁਕਰ ਗਿਆ ਤਾਂ ਨਹੀਂ ਭਾਈ, ਕੋਸ਼ਿਸ਼ ਕਰੂੰਗਾ, ਪੱਕਾ ਵਾਅਦਾ ਨਹੀਂ, ਪੱਕਾ ਵਾਅਦਾ ਨਹੀਂ ਕਰਤਾ ਮੈਂ, ਉਰਦੂ ਜੀ। ਤੇ ਅੱਛਾ ਜੀ, ਚੀਮਾ ਸਾਹਿਬ ਤੁਸੀਂ ਵੀ ਕੋਈ ਗੱਲ ਕਰੋ ਜੀ। ਤੁਹਾਨੂੰ ਮੁਲਾਕਾਤ ਹੋਈ ਯਾਤਰੀ ਸਾਹਿਬ ਨਾਲ, ਬਰਾੜ ਸਾਹਿਬ ਨਾਲ? ਹਾਂਜੀ, ਇੱਕ ਤੇ ਇਹਨਾਂ ਨੂੰ ਜੀ ਆਇਆਂ ਨੂੰ, ਤੇ ਸਾਡੀ ਬੜੀ ਖੁਸ਼ੀ ਹੈ ਤੁਹਾਡੇ ਨਾਲ ਮੁਲਾਕਾਤ ਹੋ ਗਈ ਡਾਕਟਰ ਯਾਤਰੀ ਨਾਲ। ਅਸੀਂ ਸਾਰੇ ਘਰ ਵਾਲੇ ਨਾਲ ਸਬਸਕ੍ਰਾਈਬਰ ਨਾਲ ਬੜੇ ਖੁਸ਼ੀ ਨਾਲ ਵੇਖਦੇ ਹਾਂ। ਖਾਸ ਬਰਾੜ ਸਾਹਿਬ ਦਾ ਬੜਾ ਹੀ ਖੂਬਸੂਰਤ ਵਲੌਗ ਹੁੰਦਾ, ਔਰ ਬੜਾ ਸਾਫ ਸੁਥਰਾ, ਕਿਆ ਬਾਤ, ਮਜ਼ਾ ਆ ਜਾਂਦਾ ਇਹਨਾਂ ਦਾ। ਤੇ ਮੈਂ ਇਹਨਾਂ ਨੂੰ, ਨਾਸਰ ਸਾਹਿਬ ਨੂੰ ਵੀ ਦੀ ਵਸਾਤਤ ਨਾਲ ਇਹਨਾਂ ਨੂੰ ਦਾਵਤ ਵੀ ਦੇਣਾ, ਮੇਰੇ ਪਿੰਡ ਤੇ ਤਸ਼ਰੀਫ ਲਿਆਉਣੇ ਨੇ, ਜਾਣਾ ਮੁਲਤਾਨ ਤੇ ਉੱਥੇ ਹੋ ਕੇ ਜ਼ਰੂਰ ਜਾਣ। ਆਪਣੇ ਜ਼ਿਲ੍ਹੇ ਦਾ ਦੱਸੋ ਨਾ ਵੀ ਉੱਥੇ। ਮੈਂ ਆਪਣਾ ਜ਼ਿਲ੍ਹਾ ਸਾਹੀਵਾਲ ਤੇ ਇੱਥੇ ਅਸਲ ਮਿੰਡ ਗੁਮਰੀ ਸਾਹੀਵਾਲ। ਅਸੀਂ ਇਸ ਵੇਲੇ ਬਾਰਡਰ ਤੇ ਬੈਠੇ ਹਾਂ। ਅੱਛਾ, ਲੈਲਪੁਰ ਤੇ ਬਾਰਡਰ ਤੇ ਬੈਠੇ। ਲੈਲਪੁਰ ਤੇ ਮਿੰਟ ਗੁਮਰੀ ਦਾ ਕਹਿ ਲਓ ਵੀ ਗੱਬੇ ਬੈਠੇ ਆ ਅਸੀਂ। ਤੇ ਉੱਥੋਂ ਅੱਗੇ ਆਪਣਾ ਚੀਚਾਨੀ ਪਿੰਡ ਹੈ, ਨਾਲ ਹੀ 50 ਕਿਲੋਮੀਟਰ ਤੇ ਮੁਲਤਾਨ ਦੇ ਰਾਹ 'ਚ ਹੀ ਆਉਂਦਾ। ਅੱਛਾ, ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ, ਕਹਿੰਦੇ ਨੇ ਜ਼ਰੂਰ ਇਨਸ਼ਾਅੱਲਾ ਚੱਕਰ ਲਾਵਾਂਗੇ, ਤੇ ਮੇਰੀ ਖੁਸ਼ੀ ਹੈ ਅਗਰ ਇਹ ਆਉਣ ਮੇਰੇ ਕੋਲ। ਨਹੀਂ ਆਣਗੇ ਜੀ, ਕਿਉਂ ਨਹੀਂ। ਉਹ ਬਾਈ ਨਾਸਰ ਨੇ ਕਿਹਾ ਜੀ ਅਸੀਂ ਆਵਾਂਗੇ, ਰਜ਼ੀ ਸਾਹਿਬ, ਰਜ਼ੀ ਚੀਮਾ ਸਾਹਿਬ ਕੋ ਵੀ ਆਵਾਂਗੇ, ਤੇ ਸਪੀਕਰ ਰਾਣਾ ਸਾਹਿਬ ਨੂੰ ਦਿਓ। ਰਾਣਾ ਸਾਹਿਬ ਤੁਸੀਂ ਕੋਈ ਗੱਲਬਾਤ ਕਰੋ, ਉੱਠ ਕੇ ਬੈਠੋ ਇੱਕ ਤਾਂ। ਨਾਸਰ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ, ਹਾਂਜੀ, ਕਿ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਨਜ਼ਰ ਆਉਂਦਾ ਵਾ, ਹੈ ਵੀ ਚੰਗੇ ਬੰਦੇ ਨੂੰ ਚੰਗੇ ਤੇ ਮਾੜੇ ਨੂੰ ਮਾੜਾ ਜਿਹੜਾ ਵਾ ਨਾ, ਉਹ ਕਹਿੰਦੇ ਸੋਚ ਜਿਹੜੀ ਹੁੰਦੀ ਹੈ ਨਾ ਸ਼ੀਸ਼ੇ ਤਰ੍ਹਾਂ ਦੀ ਹੁੰਦੀ ਹੈ। ਉਸ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਹੁੰਦੀ ਹੈ ਨਾ, ਤੁਹਾਨੂੰ ਉਸ ਤਰ੍ਹਾਂ ਦਾ ਹੀ ਯਾਨੀ ਕਿ ਬੰਦਾ ਜਿਹੜਾ ਨਾ ਨਜ਼ਰ ਆ ਰਿਹਾ ਹੁੰਦਾ ਵਾ। ਜੇ ਤੁਹਾਡੀ ਸੋਚ ਚੰਗੀ ਆ ਤਾਂ ਤੁਹਾਨੂੰ ਅੱਗੇ ਸੋਹਣਾ ਨਜ਼ਰ ਆ ਰਿਹਾ ਵਾ। ਜੇ ਤੁਹਾਡੀ ਸੋਚ ਆ ਨਾ ਜਿਹੜਾ ਵਾ ਅਗਰ ਉਹ ਨਹੀਂ ਬਿਹਤਰ ਹੈ ਅਗਲੇ ਬੰਦੇ ਲਈ, ਤੇ ਫਿਰ ਉਹ ਤੁਹਾਨੂੰ ਉਸ ਤਰ੍ਹਾਂ ਦਾ ਨਜ਼ਰ ਆ ਰਿਹਾ। ਇਹ ਤਾਂ ਸ਼ੀਸ਼ਾ ਹੀ ਹੁੰਦਾ ਵਾ। ਤੇ ਇਹ ਹੁਣ ਸ਼ੀਸ਼ੇ 'ਚ ਹੁਣ ਜਦੋਂ ਚੰਗੇ ਬੰਦੇ ਆ ਸਾਰੇ, ਤੇ ਚੰਗੇ ਹੀ ਨਜ਼ਰ ਆਣੇ ਆ, ਚੰਗੇ ਨਜ਼ਰ ਆਣੇ ਜੀ। ਬਹੁਤ ਸੋਹਣੀ ਗੱਲ ਹੈ। ਤੇ ਇਹ ਨਾਸਰ ਦਾ ਭਾਈ ਬਹੁਤ ਕ੍ਰੈਡਿਟ ਆ, ਬਹੁਤ ਜੀ। ਹੈ ਤੇ ਇਹ ਤਾਂ ਯਾਨੀ ਕਿ ਇੱਕ ਪਹਿਲੋਂ ਤਾਂ ਇਸਨੇ ਯਾਨੀ ਕਿ ਜਿਹੜੇ ਟੱਬਰ ਜੋੜੇ ਇੰਨੇ ਸਾਰੇ, ਹਾਂਜੀ, ਉਹ ਮੈਂ ਤਾਂ ਕਹਿੰਦਾ ਗਿੰਦ ਬੁੱਕ ਆਫ ਰਿਕਾਰਡ 'ਚ ਇਹਦਾ ਨਾਮ ਆਉਣਾ ਚਾਹੀਦਾ। ਮੈਂ ਤਾਂ ਕਹਿੰਦਾ ਵਜ਼ੀਰੇ ਖਾਰਜਾ ਇਹਨੂੰ ਹੋਣਾ ਚਾਹੀਦਾ। ਹਾਂ, ਸਾਰੇ ਮੁਲਕਾਂ ਨਾਲ ਪਿਆਰ ਵਧਾ ਦੂ, ਹੋਣਾ ਚਾਹੀਦਾ। ਹਾਂਜੀ, ਬਾਕੀ ਜੀ ਹਾਂ, ਤੇ ਇੱਥੇ ਵੀ ਦਾਖਲਾ ਬਣਾ ਦੋ। ਇਹ ਵਜ਼ੀਰ ਸਕਾਫਤ ਹਮੇਸ਼ ਬੜਾ ਜੀ ਕੋਈ ਨਾ ਕੋਈ ਪ੍ਰਾਹੁਣਾ ਜਿਹੜਾ ਵਾ ਨਾ ਸੱਦੀ ਰੱਖਦੇ, ਬੁਲਾਈ ਰੱਖਦੇ, ਮਿਹਰਬਾਨੀ। ਉਹਨਾਂ ਕੋਈ ਸੀਗਾ ਆਪਣਾ
ਡਾਕਟਰ ਸੀਗਾ ਤੇ ਉਤਲੀ ਮੰਜ਼ਲ ਤੇ ਉਹਨੇ ਬਣਾਇਆ ਸੀ ਆਪਣਾ ਦੁਕਾਨ ਡਾਕਟਰ ਵਾਲੀ, ਉਹਨੂੰ ਕੀ ਸਾਦੇ ਕਲੀਨਿਕ, ਤੇ ਹੇਠਾਂ ਸੀਗੀ ਵੀ ਚੌਲਾਂ ਦੀ ਦੁਕਾਨ ਸੀ, ਤੇ ਇੱਕ ਬੰਦੇ ਦੇ ਨਾਲ ਬਲੈਲਰ ਗੋਸ਼ਤ ਦੀ ਸੀ। ਤੇ ਉਹ ਗਿਆ ਨਾ, ਇੱਕ ਡਾਕਟਰ ਕਿਤੇ ਬਾਜ਼ਾਰ 'ਚ ਕਿਤੇ ਤੁਰਿਆ ਜਾਵੇ ਤੇ ਅੱਗੋਂ ਬੰਦਾ ਟੱਕਿਆ ਕਿ ਡਾਕਟਰ ਯਾਰ ਬੜੀ ਵਾਰੀ ਗਏ ਆ, ਤੂੰ ਦੁਕਾਨ ਤੇ ਨਹੀਂ ਹੁੰਦਾ। ਫਿਰ ਉਹ ਕਹਿੰਦਾ ਯਾਰ ਮੈਂ ਤਾਂ ਕਦੀ ਛੁੱਟੀ ਨਹੀਂ ਕੀਤੀ, ਤੈਨੂੰ ਕਿਹਨੇ ਕਿਹਾ ਵੀ ਮੈਂ ਦੁਕਾਨ ਤੇ ਨਹੀਂ? ਕਹਿੰਦਾ ਯਾਰ ਮੈਂ ਇੱਕ ਦਿਨ ਚੌਲਾਂ ਵਾਲੇ ਨੂੰ ਪੁੱਛਿਆ, ਉਹ ਵੀ ਕਹਿੰਦਾ ਡਾਕਟਰ ਹੈ ਨਹੀਂ, ਛੱਡ ਕੇ ਚਲਾ ਗਿਆ। ਤੇ ਇੱਕ ਦਿਨ ਕਹਿੰਦਾ ਗੋਸ਼ਤ ਵਾਲੇ ਨੂੰ ਪੁੱਛਿਆ, ਉਹ ਵੀ ਕਹਿੰਦਾ ਵੀ ਡਾਕਟਰ ਹੈ ਨਹੀਂ। ਡਾਕਟਰ ਨੂੰ ਬੜਾ ਵੱਟ ਚੜਿਆ ਵੀ ਯਾਰ ਉਹਨਾਂ ਨੇ ਮੇਰੇ ਨਾਲ ਕਿਹੜੀ ਕੀਤੀ। ਉਹ ਗਏ ਉਹਦੇ ਕੋਲ, ਡਾਕਟਰ ਨੇ ਆ ਕੇ ਨਾ ਉਹਨੂੰ ਗੋਸ਼ਤ ਵਾਲੇ ਨੂੰ ਵੀ ਸੱਦ ਲਿਆ, ਚੌਲਾਂ ਨੂੰ ਵੀ ਸੱਦ ਲਿਆ। ਕਹਿੰਦਾ ਵੀ ਯਾਰ ਤੁਸੀਂ ਇੱਥੇ ਮੇਰੇ ਗਾਹ ਖਰਾਬ ਕਰਦੇ ਆ ਵੀ ਮੈਂ ਉੱਤੇ ਬੈਠਾ ਵੀ ਡਾਕਟਰ ਹੈ ਨਹੀਂ। ਉਹ ਕਹਿੰਦਾ ਵੀ ਤੂੰ ਵੀ ਤਾਂ ਅੱਧੇ ਬੰਦਿਆਂ ਨੂੰ ਦੱਸੀ ਜਾਂਦਾ ਮਰੀਜ਼ਾਂ ਨੂੰ ਵੀ ਚੌਲ ਨਾ ਖਾਇਆ ਕਰੋ, ਬਲੈਲਰ ਗੋਸ਼ਤ ਨਾ ਖਾਇਆ ਕਰੋ, ਹੈ ਵੀ ਤੂੰ ਸਾਡੀ ਦੁਕਾਨਦਾਰੀ ਖਰਾਬ ਕਰਨਾ ਸੀ, ਤੇਰੀ ਦੁਕਾਨਦਾਰੀ ਖਰਾਬ। ਵੀ ਜੇ ਤਾਂ ਇੱਥੇ ਰਹਿਣਾ ਤੇ ਫਿਰ ਰਲ ਮਿਲ ਕੇ ਕੰਮ ਚੱਲਣਾ ਪੈਣਾ। ਉਹ ਡਾਕਟਰ ਕਹਿੰਦਾ ਠੀਕ ਆ ਯਾਰ, ਹੁਣ ਮੈਂ ਚੌਲ ਤੇ ਬਲੈਲਰ ਨਹੀਂ ਛਡਾਂਦਾ ਤੇ ਮੇਰਾ ਰਾਹ ਦੱਸ ਦਿਆ ਕਰੋ ਕੋਈ ਪੁੱਛਣਾ। ਤੇ ਇਦਾਂ ਭਾਈ ਰਲ ਮਿਲ ਕੇ ਹੀ ਆ, ਇਹ ਤਾਂ ਇਕੱਲੇ ਬੰਦੇ ਦਾ ਕੋਈ ਨਹੀਂ ਹੈ। ਹਾਂਜੀ ਰਲ ਮਿਲ ਕੇ ਵਸੇਬਾ ਸਹੀ, ਵਸੇਬਾ ਹੁੰਦਾ, ਵਸੇਬ ਰਲ ਮਿਲ ਕੇ ਆ, ਇਕੱਲੇ ਬਸ ਸਿਆਣੇ ਕਹਿੰਦੇ ਕਿਤੇ ਬਰਦਾਸ਼ਤ ਵੀ ਕਰਨਾ ਪੈਂਦਾ ਨਾ। ਹਾਂ ਬਰਦਾਸ਼ਤ ਕਰਨੀ ਪੈਂਦੀ, ਨਿਭਾ ਫਿਰ। ਹੁਣ ਜਿਵੇਂ ਮੈਂ ਤੈਨੂੰ ਨਿਭਾਉਣ ਡਿਆ, ਸਿਆਣੇ ਕਹਿੰਦੇ ਵੀ ਕੱਲਾ ਛਾਲਾ ਰੱਖਣਾ। ਹੁਣ ਤਾਂ ਕਲੀਅਰ ਹੋ ਗਿਆ ਹਿਸਾਬ ਕਿਤਾਬ ਹਜੇ ਵੀ ਹਾਂ ਉਹ ਤਾਂ ਮੈਂ ਪੈਸਿਆਂ ਦਾ ਹਿਸਾਬ ਦਾ ਲੈ ਕੇ ਨਹੀਂ ਨਹੀਂ ਫਿਰ ਤੂੰ ਗੱਲ ਸੁਣਾਣੀ ਪੈਂਦੀ। ਹਾਂਜੀ ਹਾਂ ਆ ਸਪੀਕਰ ਇਹਦਾ ਹਿਸਾਬ ਵਾਲੀ ਗੱਲ ਸੁਣਿਓ। ਹਾਂ ਆ ਲੈ ਲਾ ਆ ਬਈ ਹਿਸਾਬ ਵਾਲੀ ਗੱਲ ਇੰਜ ਵੀ ਅਸੀਂ ਨਾ ਮੈਟ੍ਰਿਕ ਸੀ, ਇੱਕ ਟਿਊਸ਼ਨ ਰੱਖਣੀ ਪੈ ਗਈ ਸਾਨੂੰ। ਨਾਲ ਦਾ ਮੁੰਡਾ ਸੀ, ਉਹਦਾ ਮਸ਼ਹੂਰੀ ਠੀਕ ਨਹੀਂ ਸੀ ਵੀ ਇਹ ਸ਼ਰਾਰਤਾਂ ਬਹੁਤ ਕਰਦਾ। ਇੱਕ ਟੀਚਰ ਕੋ ਗਏ, ਉਹਨੇ ਕਿਹਾ ਵੀ ਨਾ ਮੈਨੂੰ ਦੇਖਿਆ, ਉਹਨੂੰ ਦੇਖਿਆ, ਹਾਂ ਬਈ ਉਹਨੇ ਕਿਹਾ ਅਸੀਂ ਕਿਹਾ ਟਿਊਸ਼ਨ ਪੜ੍ਹਨੀ, ਉਹਨੇ ਕਿਹਾ ਮੈਂ ਲਵਾਂਗਾ ਡਬਲ ਫੀਸ, ਹਾਂ ਫੇਰ ਪੜ੍ਹਾਣੀ ਆ, ਵੀ ਜੇ ਪੜ੍ਹਨੀ ਹੋਈ ਤਾਂ ਰੁਕਣਗੇ, ਨਾ ਪੜ੍ਹਨੀ ਹੋਈ ਤੇ ਹਟ ਜਾਣਗੇ। ਮੈਂ ਕਿਹਾ ਚਲੋ ਠੀਕ ਹੈ ਜੀ ਡਬਲ ਲੈ ਲਓ, ਪਰ ਪੜ੍ਹਨੀ ਤਾਂ ਹੈ ਹੁਣ। ਉਹਨੇ ਸਰ ਨੇ ਨਾ ਡਬਲ ਮੇਰੇ ਕੋ ਵੀ ਫੀਸ ਲੈ ਲਈ ਤੇ ਉਹਦੇ ਕੋ ਵੀ ਲੈ ਲਈ। ਕੁਛ ਦਿਨ ਗੁਜ਼ਰੇ ਤੇ ਮੈਨੂੰ ਸਰ ਨੇ ਬੁਲਾ ਕੇ ਇਕੱਲੇ, ਉਹਨੇ ਕਿਹਾ ਮੈਂ ਡਰਾਉਣ ਵਾਸਤੇ ਲਈ ਸੀ ਤੇ ਤੂੰ ਆਪ 2-4 ਦਿਨ ਬਾਅਦ ਆਪਣੀ ਜਿਹੜੀ ਉਤਲੀ ਫੀਸ ਹੈ ਨਾ ਵਾਧੂ ਉਹ ਲੈ ਲਈ। ਉਹ ਮੈਨੂੰ ਉਹਨੂੰ ਦੱਸਣਾ ਵੀ ਨਹੀਂ ਯਾਦ। ਮੈਂ ਕਿਹਾ ਉਹਨੂੰ ਵੀ ਕਹਿਤਾ ਹੋਣਾ, ਉਹਨੂੰ ਕੋਈ ਨਾ ਕਿਹਾ। ਵਾਹਵਾ ਦਿਨ ਗੁਜ਼ਰੇ, ਮੈਂ ਕਿਹਾ ਯਾਰ ਉਹ ਮੁੰਨਾ ਨਾਂ ਉਹਦਾ, ਮੈਂ ਕਿਹਾ ਮੁੰਨੇ ਯਾਰ ਤੂੰ ਆਪਣੀ ਡਬਲ ਫੀਸ ਲੈ ਲਈ? ਕਹਿੰਦਾ ਨਹੀਂ। ਮੈਂ ਕਿਹਾ ਮੈਂ ਤਾਂ ਲੈ ਲਈ। ਕਰੇ ਯਾਰ ਉਸਤਾਦਾਂ ਨੇ ਮੇਰੀ ਤਾਂ ਫੀਸ ਹੀ ਨਹੀਂ ਮੋੜੀ। ਮੈਂ ਕਿਹਾ ਚੱਲ ਹੁਣ ਉਸਤਾਦਾਂ ਨੂੰ ਹੁਣ ਤੂੰ ਐਵੇਂ ਨਾ, ਮੈਂ ਕਿਹਾ ਕਿਆਮਤ ਵਾਲੇ ਦਿਨ ਫੜੀ ਰੱਖੇੜੀ ਤੇ ਹੁਣ ਮਾਫ ਕਰਦੀ। ਕਹਿੰਦਾ ਮਾਫ ਨਹੀਂ ਕਰਦੀ, ਅਸੀਂ ਵੀ ਤਾਂ ਅੱਗੇ ਕਿਧਰੋਂ ਲੈ ਕੇ ਅਗਾਂ ਦੇਣੇ ਆ। ਕਹਿੰਦਾ ਲੈ ਕੇ ਦੇਣੇ, ਕਹਿੰਦਾ ਲੈਣ ਦੇਣ ਇਵੇਂ ਹੀ ਹੋਣਾ, ਮੈਂ ਅੱਗੋਂ ਲੈ ਕੇ ਅੱਗੇ ਦੇਣੇ ਕਰਾਂ ਭਾਈ, ਮੈਂ ਨਹੀਂ ਮਾਫ ਕਰਨੇ। ਅੱਛਾ ਆ ਨਾ ਜੀ ਉਹ ਗੱਲ ਸਮਝ ਲੱਗੀ। ਅਸੀਂ ਵੀ ਲੈਣ ਦੇਣ ਕਰਨਾ। ਤੂੰ ਵੀਡੀਓ 'ਚ ਕਿਹਾ ਵੀ ਖਾਤਾ ਕਲੀਅਰ ਆ ਤੇ ਕੋ ਘੁਆਣਾ। ਅੱਛਾ ਜੀ ਅਸੀਂ ਅੱਜ ਸਾਡੇ ਕੋਲ ਪ੍ਰਾਹੁਣੇ ਆਏ ਨਾ ਤੇ ਅਸੀਂ ਆਪ ਮੇਰੇ ਯਾਰ ਬੇਲੀ ਆ ਤੇ ਅਸੀਂ ਆਪਣਾ ਪਕਾ ਰਹੇ ਆਪ ਬਾਹਰ ਪਕਾ ਰਹੇ ਡੇਰੇ ਦੇ ਉੱਤੇ ਖਾਣ ਪੀਣ। ਬਣਦਾ ਕੀ ਹੁਣ? ਹਾਂ ਬਣਦਾ ਦੇਖੋ ਕੀ ਆ ਤੇ ਉਹ ਤੁਹਾਨੂੰ ਦਿਖਾਣੇ ਆ ਜੀ, ਤੁਹਾਡੀ ਗੱਲ ਵੀ ਕਰਾਉਂਦੇ ਆ ਜੀ। ਬਸ ਚੈੱਕ ਕਰਦੇ ਕਰਦੇ ਜਿਹੜੀ 4 ਬੋਟੀਆਂ ਇਹਨਾਂ ਨੇ ਖਾ ਲੈਣੀਆਂ। ਨਹੀਂ ਨਹੀਂ ਅਸੀਂ ਜੀ ਇੱਥੇ ਆਪੇ ਹੀ ਬਣੂ ਕੇ ਨਾ ਤੇ ਚੌਲਾਂ ਦੀ ਸਬਜ਼ੀ ਪਾ ਕੇ ਤੇ ਪਕਾਏ ਆ ਜੀ। ਇੱਥੇ ਤੰਦੂਰ ਤੇ ਪਾਇਆ ਹੈ ਜ਼ਿਸ਼ਾਨ ਸਾਹਿਬ ਜੀ। ਨਹੀਂ ਯਾਰ ਮੈਂ ਨਹੀਂ ਪਕਾਇਆ ਜਾਂਦਾ। ਨਹੀਂ ਹਾਂਜੀ ਦੁਬਈ ਹੁੰਦੇ ਆ ਜੀ, ਛੁੱਟੀ ਆਏ ਆ ਤੇ ਸਾਡੇ ਪ੍ਰਾਹੁਣਚਾਰੀ ਸਾਡੇ ਨਾਲ ਕਰ ਰਹੇ ਆ ਜੀ। ਤੇ ਇੱਕ ਸ਼ਾਇ ਇਹਨਾਂ ਨੇ ਪਕਾਈ, ਇਹਨਾਂ ਦੀ ਡਿਊਟੀ ਲਾਈ ਸੀ ਨਾਲ। ਨਹੀਂ ਦੋਨੋਂ ਚੀਜ਼ਾਂ ਮੈਂ ਬਣਾਈਆਂ, ਦੋਵੇਂ ਸ਼ਾਮਾਂ ਤੂੰ ਬਣਾਈ? ਦੋਨੋਂ ਚੀਜ਼ਾਂ ਮੈਂ ਬਣਾਈਆਂ। ਇੱਕ ਦੇਸੀ ਮੁਰਗੇ ਦਾ ਸਾਲਨ ਬਣਾਇਆ ਕਰੀਮ ਵਾਲਾ, ਤੇ ਦੂਸਰਾ ਵੈਜੀਟੇਬਲ ਰਾਈਸ ਬਣਾਇਆ ਜਿਨ੍ਹਾਂ ਨੂੰ ਆਪਾਂ ਚਾਈਨੀਜ਼ ਰਾਈਸ ਕਹਿੰਦੇ ਆ। ਵਾਹ 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 ਵਾਹ। ਤੇ ਨਾਲ ਸਲਾਦ ਬਣਾ ਰਹੇ ਚੌਧਰੀ ਸਾਹਿਬ, ਤੇ ਨਾਲ ਰਾਇਤਾ ਬਣਾਇਆ, ਵਾਹ ਵਾਹ। ਤੇ ਨਾਲ ਕਸਟਰਡ ਬਣਾਇਆ। ਜ਼ਿੰਦਾਬਾਦ ਹੈ ਨਿਸ਼ਾਨ। ਹਾਂ ਵਾਹ ਵਾਹ। ਤੇ ਉਹ ਮੱਛਲੀ ਆ ਜਿਹੜੀ ਉਹ ਮਸਾਲਾ ਲੱਗੀ ਪਈ ਆ, ਉਹ ਬਣਾਣੀ ਆ ਹਲੇ ਆਪਾਂ। ਅੱਛਾ ਮੱਛੀ ਭੁੰਨੀ। ਵਾਹ। ਤੇ ਵੈਸੇ ਹੁਣ ਪਰੋਣਾ ਨੂੰ ਦੱਸ ਦਿਓ ਕਿ ਰਿਵਾਜ ਜੇ ਖਾਣਾ ਚੰਗਾ ਬਣਿਆ ਹੋਵੇ ਨਾ ਤਾਂ ਦੁਬਈ ਤਾਂ ਬੰਦੇ ਮਤਲਬ 100 ਦਿਰਹਮ ਕੱਢ ਕੇ ਫੜਾ ਦਿੰਦੇ ਆ। ਹੁਣ ਇੱਥੇ ਤੁਸੀਂ ਦੇਖ ਲਿਓ। ਇਹ ਤਾਂ ਜੀ ਮਹਿੰਗਾ ਰਾਜਾ। ਨਾ ਦੱਸ ਕਰ, ਉਹਨਾਂ ਨੇ ਕਹਿਣਾ ਨਹੀਂ ਉਹ ਫਿਰ ਮਤਲਬ ਹਿਸਾਬ ਕਿਤਾਬ ਦੇਖ ਲੈਣ। ਆਹੋ ਜੋ ਹੁਣ ਉਹ ਮੰਨਣਗੇ ਵੀ ਸਵਾਦੀ ਪੱਕਿਆ ਫੇਰ ਹੀ ਹੈ ਨਾ। ਪਿਆ ਸਾਹਿਬ ਬੜੀ ਮਿਹਰਬਾਨੀ ਜੀ, ਬੜਾ ਟਾਈਮ ਦਿੱਤਾ ਜੀ ਤੁਸੀਂ ਅੱਜ ਆਪਣੇ ਹੱਥਾਂ ਨਾਲ ਪਕਾ ਰਹੇ। ਤਾਂ ਚੈੱਕ ਕਰ ਲਿਆ ਆਪਣਾ ਜਿਹੜਾ ਬਣਾਇਆ ਸੀ। ਮੈਂ ਜੋ ਬਣਾਇਆ ਸੀ ਚੈੱਕ ਕਰ ਲਿਆ ਜੀ। ਯਖਣੀ ਯੁਖਣੀ ਇਹ ਪੀ ਜਾਂਦੇ ਤੇ ਆਪਣਾ ਜੀ ਆਪਣੇ ਹੱਥਾਂ ਨਾਲ ਬਣਾ ਰਹੇ ਹਾਂ ਜੀ। ਇੱਥੇ ਬਾਹਰ ਹੀ ਅਸੀਂ ਤੰਦੂਰੀ ਤਪਾਈ ਆ ਤੇ ਬਣ ਰਿਹਾ ਨਾਲ ਤੇ ਹਾਂ ਬੋਰਡ ਦੇ ਥੱਲੇ। ਹਾਂਜੀ ਬੋਰਡ ਦੇ ਥੱਲੇ ਜੀ ਬਹੁਤ ਮਾਹੌਲ ਬਣਿਆ ਇੱਥੇ। ਤੇ ਹੁਣ ਇੱਥੇ ਸਾਨੂੰ ਕਿੰਨੇ ਕੁ ਮਿੰਟ ਦੀ ਬਣ ਗਈ?